ਮੁਹੰਮਦ ਆਸਫ ਖਾਨ ਹੋਰਵੀਂ 29 ਨਵੰਬਰ 1929 ਨੂੰ ਬਸਤੀ ਦਾਨਿਸ਼ਮੰਦਾਂ ਜ਼ਿਲ੍ਹਾ ਜਲੰਧਰ ਮਸ਼ਰਕੀ ਪੰਜਾਬ ਭਾਰਤ ਵਿੱਚ ਪੈਦਾ ਹੋਏ। 1947 ਵਿੱਚ ਪਾਕਿਸਤਾਨ ਬਣਨ ਮਗਰੋਂ ਹਿਜਰਤ ਕਰਕੇ ਲਾਹੌਰ ਆਣ ਵਸੇ। ਸਰਕਾਰੀ ਮੁਲਾਜ਼ਮਤ ਦੇ ਨਾਲ ਨਾਲ ਉਰਦੂ ਵਿੱਚ ਇਲਮੀ ਤੇ ਅਦਬੀ ਕੰਮ ਵੀ ਕਰਦੇ ਰਹੇ। 1956 ਵਿੱਚ ਪੰਜਾਬੀ ਜ਼ੁਬਾਨ ਨੂੰ ਆਪਣੇ ਵਿਚਾਰਾਂ ਦੇ ਇਜ਼ਹਾਰ ਦਾ ਜ਼ਰੀਆ ਬਣਾਇਆ ਤੇ ਇਸ ਦੌਰਾਨ MA ਪੰਜਾਬੀ ਤੀਕਰ ਤਾਲੀਮ ਮੁਕੰਮਲ ਕੀਤੀ। ਫਿਰ ਪੰਜਾਬੀ ਮਜਲਿਸ ਦੇ ਸੈਕਟਰੀ ਤੇ ਰਸਾਲਾ ਪੰਜਾਬੀ ਦੇ ਮੁਦੀਰ ਵੀ ਰਹੇ। ਪਹਿਲਾਂ ਸ਼ਾਹ ਹੁਸੈਨ ਕਾਲਜ ਲਾਹੌਰ ਵਿੱਚ ਪੰਜਾਬੀ ਦੇ ਉਸਤਾਦ ਰਹੇ। ਫਿਰ ਪੰਜਾਬ ਯੂਨੀਵਰਸਿਟੀ ਦੇ ਸ਼ੁਬਾ ਪੰਜਾਬੀ ਵਿੱਚ MA ਦੇ ਤਾਲਬ ਇਲਮਾਂ ਨੂੰ ਪੜ੍ਹਾਉਂਦੇ ਰਹੇ। ਮੁਹੰਮਦ ਆਸਫ ਖਾਨ ਕਹਾਣੀਕਾਰ, ਮੁਹੱਕਕ, ਨਕਾਤ ਤੇ ਲਿਸਾਨੀਆਤ ਦੇ ਮਾਹਿਰ ਸਨ। ਇਸ ਦੇ ਇਲਾਵਾ ਆਪ ਉਰਦੂ, ਫਾਰਸੀ, ਅੰਗਰੇਜ਼ੀ, ਪੰਜਾਬੀ, ਸਿੰਧੀ ਤੇ ਹਿੰਦੀ ਜ਼ੁਬਾਨਾਂ ਤੇ ਮੁਕੰਮਲ ਅਬੂਰ ਰੱਖਦੇ ਸਨ। ਅਜੋਕੀ ਕਹਾਣੀ, ਮੁੱਢਲੀ ਲਫ਼ਜ਼ਾਲੀ, ਆਖਿਆ ਬਾਬਾ ਫਰੀਦ ਨੇ, ਆਖਿਆ ਅਹਿਮਦ ਖਾਨ ਖਰਲ, ਹੀਰ ਦਮੂਦਰ, ਨਿੱਕ ਸੁੱਕ, ਸਿੰਧੀ ਅਦਬ, ਆਖਿਆ ਬੁੱਲੇ ਸ਼ਾਹ ਨੇ ਆਪ ਦੀਆਂ ਤਨਕੀਦ ਤੇ ਤਰਤੀਬ ਦਿੱਤੀਆਂ ਹੋਈਆਂ ਕਿਤਾਬਾਂ ਛਪ ਚੁੱਕੀਆਂ ਨੇ। ਆਪ ਪਾਕਿਸਤਾਨ ਪੰਜਾਬੀ ਅਦਬੀ ਬੋਰਡ ਦੇ ਸੈਕਟਰੀ ਰਹੇ। 17 ਮਾਰਚ 2000 ਨੂੰ ਅੱਲਾ ਨੂੰ ਪਿਆਰੇ ਹੋ ਗਏ। ਪੰਜਾਬੀ ਜ਼ੁਬਾਨ ਦੀ ਕਹਾਣੀ ਇਹ ਇੱਕ ਮੰਨੀ ਪਰਮੰਨੀ ਹਕੀਕਤ ਹੈ। ਪਈ ਜ਼ੁਬਾਨ ਵਸੇਬ ਤੋਂ ਫੁੱਟਦੀ ਹੈ ਤੇ ਵਸੇਬ ਬੰਦਿਆਂ ਨਾਲ ਪੁੰਗਰਦਾ ਹੈ। ਜੇ ਬੰਦੇ ਨਹੀਂ ਹੋਣਗੇ ਤਾਂ ਵਸੇਬ ਨਹੀਂ ਹੋਵੇਗਾ, ਤੇ ਜਦੋਂ ਵਸੇਬ ਨਹੀਂ ਹੋਵੇਗਾ ਤਾਂ ਫਿਰ ਜ਼ੁਬਾਨ ਦਾ ਕਿਧਰੇ ਨਾਂ ਥੇ ਨਹੀਂ ਹੋਵੇਗਾ। ਜ਼ੁਬਾਨ ਦੀ ਲੋੜ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਬੰਦਿਆਂ ਵਿਚਕਾਰ ਲੈਣ ਦੇਣ ਤੇ ਵਿਚਾਰ ਵਟਾਂਦਰਾ ਹੁੰਦਾ ਹੈ, ਕਿਉਂ ਜੇ ਉਹ ਜ਼ੁਬਾਨ ਰਾਹੀਂ ਆਪਣੀਆਂ ਸੋਚਾਂ, ਸਦਰਾਂ ਤੇ ਖਿਆਲ ਦੂਜੇ ਲੋਕਾਂ ਤੀਕਰ ਪੜ੍ਹਾਉਂਦੇ ਨੇ ਤੇ ਉਹਨਾਂ ਦੇ ਖਿਆਲਾਂ ਤੇ ਸੋਚਾਂ ਨਾਲ ਵਾਕਫੀ ਹਾਸਲ ਕਰਦੇ ਨੇ। ਇਸ ਤਰ੍ਹਾਂ ਜ਼ੁਬਾਨ ਬੰਦਿਆਂ ਵਿਚਕਾਰ ਇੱਕ ਅਜਿਹਾ ਰਾਬਤਾ ਹੈ ਜਿਹੜਾ ਉਹਨਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਂਦਾ ਹੈ ਤੇ ਉਹਨਾਂ ਵਿੱਚ ਮੁਹੱਬਤ, ਭਾਈਚਾਰਾ ਪੈਦਾ ਕਰਦਾ ਹੈ। ਤਾਰੀਖ ਦੱਸਦੀ ਹੈ ਵੀ ਪੰਜਾਬੀ ਦੇ ਇਲਾਕੇ ਪੋਠੋਹਾਰ ਵਿੱਚ ਸਵਾਂ ਦਰਿਆ ਦੇ ਕੰਢਿਆਂ ਪੁੰਗਰਨ ਵਾਲਾ ਵਸੇਬ ਦੁਨੀਆ ਦੇ ਸਭ ਤੋਂ ਪੁਰਾਣਿਆਂ ਵਸੇਬਾਂ ਵਿੱਚੋਂ ਖਾਸ ਉਚੇਚ ਰੱਖਦਾ ਹੈ। ਇਸ ਤੋਂ ਅਸੀਂ ਇਹ ਵੀ ਗਵੇੜ ਲਾ ਸਕਦੇ ਹਾਂ ਅਜਿਹਾ ਵਸੇਬ ਪੂਰੇ ਪੰਜਾਬ ਵਿੱਚ ਪਿਸਰਿਆ ਹੋਇਆ ਸੀ। ਲੋੜ ਸਿਰਫ ਇਸ ਗੱਲ ਦੀ ਵੀ ਹੈ ਕਿ ਹੋਰ ਫਰੋਲਾ ਫਰਾਲੀ ਕੀਤੀ ਜਾਵੇ। ਤਾਰੀਖ ਤੋਂ ਇਹ ਮਾਲੂਮ ਹੁੰਦਾ ਹੈ ਅੱਜ ਤੋਂ 5000 ਵਰ੍ਹੇ ਪਹਿਲਾਂ ਪੰਜਾਬ ਤੇ ਸਿੰਧ ਵਿੱਚ ਦਰਾਵੜੀ ਤਹਿਜ਼ੀਬ ਟਿਸੀ ਉੱਤੇ ਸੀ। ਦਰਾਵੜੀ ਇੱਥੋਂ ਦੇ ਵਸਨੀਕ ਨਹੀਂ ਸਨ, ਸਗੋਂ ਬਾਹਰੋਂ ਆ ਕੇ ਇੱਥੇ ਆਬਾਦ ਹੋਏ ਸਨ। ਵੱਖਰੀ ਜ਼ੁਬਾਨ ਬੋਲਦੇ ਸਨ। ਉਹਨਾਂ ਦੇ ਵਸੇਬ ਤੇ ਜ਼ੁਬਾਨ ਨੇ ਮਕਾਮੀ ਜ਼ੁਬਾਨ ਤੇ ਚੋਖਾ ਅਸਰ ਪਾਇਆ। ਫਿਰ 1500 ਕਾਫ ਮੀਮ ਯਾਨੀ ਕਬਲ ਮਸੀਹ ਦੇ ਨੇੜੇ ਤੇੜੇ ਵਸਤ ਏਸ਼ੀਆ ਤੋਂ ਆਰੀਆ ਕੌਮ ਪੰਜਾਬ ਵਿੱਚ ਦਾਖਲ ਹੋਈ। ਇਸ ਕੌਮ ਦੀ ਜ਼ੁਬਾਨ ਸੰਸਕ੍ਰਿਤ ਸੀ। ਪਹਿਲਾਂ ਇਹਨਾਂ ਪੰਜਾਬ ਵਿੱਚ ਵਸੋਂ ਅਖਤਿਆਰ ਕੀਤੀ, ਫਿਰ ਇੱਥੇ ਬਹਿ ਕੇ ਆਪਣੀ ਮਜ਼ਹਬੀ ਕਿਤਾਬ ਰਿਗਵੈਦ ਤਿਆਰ ਕੀਤੀ। ਇਹਨਾਂ ਦਾ ਜਦੋਂ ਇੱਥੋਂ ਦੇ ਵਸਨੀਕਾਂ ਨਾਲ ਮੇਲ ਜੋਲ ਹੋਇਆ ਤਾਂ ਇਹਨਾਂ ਦੀ ਜ਼ੁਬਾਨ ਦੇ ਕਈ ਲਫ਼ਜ਼ ਪੰਜਾਬ ਦੀ ਵਿੱਚ ਬੋਲੀ ਜਾਣ ਵਾਲੀ ਜ਼ੁਬਾਨ ਵਿੱਚ ਸ਼ਾਮਲ ਹੋ ਗਏ। ਫਿਰ ਭਾਰਤ ਵਿੱਚ ਇੱਕ ਨਵੇਂ ਮਜ਼ਹਬ ਬੁੱਧ ਮਤ ਦਾ ਜ਼ਹੂਰ ਹੋਇਆ। ਬੁੱਧ ਮਤ ਦੇ ਪੈਰੋਕਾਰਾਂ ਨੇ ਪਾਲੀ ਜ਼ੁਬਾਨ ਨੂੰ ਮਜ਼ਹਬੀ ਜ਼ੁਬਾਨ ਦਾ ਦਰਜਾ ਦਿੱਤਾ। ਆਪਣੇ ਮਜ਼ਹਬ ਦੇ ਪ੍ਰਚਾਰ ਲਈ ਪੰਜਾਬ ਵਿੱਚ ਆਏ ਰਾਜਾ ਅਸ਼ੋਕ ਦੇ ਜ਼ਮਾਨੇ ਵਿੱਚ ਬੁੱਧ ਮਤ ਨੂੰ ਸਰਕਾਰੀ ਹਸੀਅਤ ਮਿਲ ਗਈ। ਰਾਜਾ ਨੇ ਪਾਟਲੀਪੁੱਤਰ ਛੱਡ ਕੇ ਟੈਕਸਲਾ ਨੂੰ ਆਪਣੀ ਰਾਜਧਾਨੀ ਬਣਾਇਆ। ਇੰਝ ਪਾਲੀ ਜ਼ੁਬਾਨ ਨੇ ਵੀ ਪੰਜਾਬੀ ਜ਼ੁਬਾਨ ਨੂੰ ਮੁਤਾਸਰ ਕੀਤਾ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਜਿਹੜੇ ਕਬੀਲੇ ਅਤੇ ਕੌਮਾਂ ਬਾਹਰੋਂ ਪੰਜਾਬ ਵਿੱਚ ਆਉਂਦੇ ਗਏ, ਉਹਨਾਂ ਦੀਆਂ ਜ਼ੁਬਾਨਾਂ ਦੇ ਲਫ਼ਜ਼ ਮਕਾਮੀ ਜ਼ੁਬਾਨ ਵਿੱਚ ਸ਼ਾਮਲ ਹੁੰਦੇ ਗਏ। ਸਿਆਣਿਆਂ ਦੀ ਖੋਜ ਪਾਰੋਂ ਅਸੀਂ ਇੰਨੇ ਜੋਗੇ ਹੋ ਗਏ ਹਾਂ ਕਿ ਦੱਸ ਸਕੀਏ ਕਿਹੜੇ ਕਿਹੜੇ ਲਫ਼ਜ਼ ਮੰਡਾਰੀ, ਦਰਾਵੜੀ, ਸੰਸਕ੍ਰਿਤ ਤੇ ਪਾਲੀ ਜ਼ੁਬਾਨ ਤੋਂ ਸਾਡੀ ਜ਼ੁਬਾਨ ਵਿੱਚ ਸ਼ਾਮਲ ਹੋ ਗਏ। ਫਿਰ ਬਾਅਦ ਵਿੱਚ ਅਰਬੀ ਤੇ ਫਾਰਸੀ ਜ਼ੁਬਾਨਾਂ ਦੇ ਢੇਰ ਸਾਰੇ ਲਫ਼ਜ਼ ਸਾਡੀ ਲਫ਼ਜ਼ਾਲੀ ਦਾ ਹਿੱਸਾ ਬਣ ਗਏ। ਸਿਆਣੇ ਆਖਦੇ ਨੇ 12 ਕੋਹਾਂ ਤੇ ਜ਼ੁਬਾਨ ਬਦਲ ਜਾਂਦੀ। ਹਰ ਇਲਾਕੇ ਦੇ ਤਿੱਬੀ, ਸਿਆਸੀ ਤੇ ਸਮਾਜੀ ਹਾਲਾਤ ਵੱਖੋ ਵੱਖ ਹੁੰਦੇ ਨੇ। ਇਹ ਹਾਲਾਤ ਇੱਕ ਪਾਸੇ ਉਚਾਰ ਅੰਗਾਂ ਨੂੰ ਮੁਤਾਸਰ ਕਰਦੇ ਨੇ, ਦੂਜੇ ਪਾਸੇ ਲੋਕਾਂ ਦੀ ਰਹਿਤ ਬਹਿਤ ਉੱਤੇ ਆਪਣੇ ਅਸਰਾਤ ਕਾਇਮ ਕਰਦੇ ਨੇ। ਐਵੇਂ 12 ਕੋਹਾਂ 'ਤੇ ਜਾ ਕੇ ਲੋਕਾਂ ਦਾ ਲਹਿਜਾ ਬਦਲ ਜਾਂਦਾ ਹੈ। ਇਸ ਬਦਲੇ ਹੋਏ ਲਹਿਜੇ ਨੂੰ ਇਲਾਕੇ ਦੀ ਮੁਨਾਸਬਤ ਨਾਲ ਵੱਖਰਾ ਨਾਂ ਦੇ ਦਿੱਤਾ ਜਾਂਦਾ ਹੈ, ਜਿਵੇਂ ਲਾਹੌਰ, ਲਾਹੌਰੀ, ਮੁਲਤਾਨੀ ਵਗੈਰਾ। 4ਵੀਂ ਸਦੀ ਹਿਜਰੀ ਵਿੱਚ ਇੱਕ ਅਰਬ ਸਿਆਹ ਇਬਨ ਹੌਕਲ ਪਾਕਿਸਤਾਨ ਤੇ ਹਿੰਦ ਆਇਆ। ਉਸ ਨੇ ਆਪਣੇ ਸਫ਼ਰਨਾਮੇ ਵਿੱਚ ਮੁਲਤਾਨ ਦੀ ਜ਼ੁਬਾਨ ਨੂੰ ਮੁਲਤਾਨੀ ਤੇ ਸਿੰਧ ਦੀ ਜ਼ੁਬਾਨ ਨੂੰ ਹਿੰਦੀ ਲਿਖਿਆ। ਉਸ ਮਗਰੋਂ ਇੱਕ ਤਜ਼ਕਰਾ ਨਿਗਾਰ ਮੁਹੰਮਦ ਔਫੀ ਨੇ ਦੱਸਿਆ ਪਈ ਲਾਹੌਰ ਦੇ ਇੱਕ ਮਸ਼ਹੂਰ ਸ਼ਾਇਰ ਮਸਊਦ ਸਾਦ ਸੁਲੇਮਾਨ ਨੇ ਸ਼ਾਇਰੀ ਦੇ 3 ਦੀਵਾਨ ਲਿਖੇ, ਜਿਨ੍ਹਾਂ ਵਿੱਚੋਂ ਇੱਕ ਅਰਬੀ, ਦੂਜਾ ਫਾਰਸੀ ਤੇ ਤੀਜਾ ਹਿੰਦੀ ਵਿੱਚ ਸੀ। ਯਾਨੀ 11ਵੀਂ ਸਦੀ ਈਸਵੀ ਤੀਕਰ ਪੰਜਾਬੀ ਨੂੰ ਹਿੰਦੀ ਜਾਂ ਹਿੰਦਵੀ ਆਖਿਆ ਜਾਂਦਾ ਸੀ। ਮੌਲਵੀ ਅਬਦੁਲ ਕਰੀਮ ਜਹੰਗਵੀ ਨੇ 1086 ਈਸਵੀ ਵਿੱਚ ਨਿਜਾਤੁਲ ਮੋਮਿਨੀਨ ਇੱਕ ਕਿਤਾਬ ਲਿਖੀ ਤੇ ਆਖਿਆ, ਫਰਜ਼ ਮਸਾਇਲ ਫਿਕਾ ਦੇ ਹਿੰਦੀ ਕਰ ਤਲੀਮ ਕਾਰਨ ਮਰਦਾਂ ਉਮੀਆਂ ਜੋੜੇ ਅਬਦੁਲ ਕਰੀਮ, ਅਬੂਲ ਹਸਨ ਯਮੀਮੁद्दीन, ਅਮੀਰ ਖੁਸਰੂ 1253
ਈਸਵੀ ਤਾਬ 1325 ਈਸਵੀ ਨੇ ਪੰਜਾਬੀ ਜ਼ੁਬਾਨ ਨੂੰ ਲਾਹੌਰੀ ਜ਼ੁਬਾਨ ਆਖਿਆ। ਉਸ ਜ਼ਮਾਨੇ ਵਿੱਚ ਲਾਹੌਰ ਤੇ ਮੁਲਤਾਨ ਦੋ ਵੱਖਰੇ ਸੂਬੇ ਸਨ। ਇਸ ਪਾਰੋਂ ਸੂਬਾ ਮੁਲਤਾਨ ਦੀ ਜ਼ੁਬਾਨ ਨੂੰ ਮੁਲਤਾਨੀ ਤੇ ਸੂਬਾ ਲਾਹੌਰ ਦੀ ਜ਼ੁਬਾਨ ਨੂੰ ਲਾਹੌਰੀ ਆਖਿਆ ਜਾਂਦਾ ਸੀ। ਸ਼ਹਿਨਸ਼ਾਹ ਜਲਾਲੁਦੀਨ ਅਕਬਰ 1556 ਤੋਂ 1605 ਦੇ ਜ਼ਮਾਨੇ ਵਿੱਚ ਸੂਬਾ ਲਾਹੌਰ, ਮੁਲਤਾਨ ਤੇ ਪੋਠੋਹਾਰ ਦੇ ਇਲਾਕਿਆਂ ਨੂੰ ਇੱਥੋਂ ਦੇ 5 ਦਰਿਆਵਾਂ ਦੀ ਮੁਨਾਸਬਤ ਨਾਲ ਪੰਜਾਬ ਦਾ ਨਾਂ ਦਿੱਤਾ ਗਿਆ ਤੇ ਇੱਥੋਂ ਦੀ ਜ਼ੁਬਾਨ ਨੂੰ ਪੰਜਾਬੀ ਆਖਿਆ ਜਾਣ ਲੱਗ ਪਿਆ। ਸਭ ਤੋਂ ਪਹਿਲਾਂ ਹਜ਼ਰਤ ਨੌਸ਼ਾ ਗੰਜ ਬਖਸ਼ ਰਹਿਮਤੁल्लाह ਨੇ 1552 ਤੋਂ 1654 ਨੇ ਇਸ ਜ਼ੁਬਾਨ ਨੂੰ ਆਪਣੇ ਸ਼ੇਅਰਾਂ ਵਿੱਚ ਪੰਜਾਬੀ ਲਿਖਿਆ। ਹਾਫਿਜ਼ ਬਰਖੁਰਦਾਰ ਰਹਿਮਤੁल्लाह ਨੇ ਆਪਣੀ ਕਿਤਾਬ ਮਫਤਾਹੁਲ ਫਿਕਾ 1669 ਵਿੱਚ ਪੰਜਾਬ ਦੀ ਜ਼ੁਬਾਨ ਨੂੰ ਪੰਜਾਬੀ ਆਖਿਆ। ਹਜ਼ਰਤ ਨੁਮਾਨ ਰਹਿਮਤੁल्लाह ਨੇ ਫਰਮਾਇਆ, ਕਈ ਮਸਾਇਲ ਨੇ ਤੁਰਤ ਪੰਜਾਬੀ ਆਖ ਸੁਣਾਵੇਂ ਜੇ ਕੋਈ ਹੋਵੇ ਮਾਇਲ। ਇਸ ਤਰ੍ਹਾਂ ਪੰਜਾਬ ਦੇ ਵਸੀਹ ਇਲਾਕੇ ਵਿੱਚ ਬੋਲੀ ਜਾਣ ਵਾਲੀ ਜ਼ੁਬਾਨ ਨੂੰ ਪੰਜਾਬੀ ਦੇ ਨਾਂ ਨਾਲ ਮਸ਼ਹੂਰ ਹੋ ਗਈ। ਇਹ ਜ਼ੁਬਾਨ ਦਿੱਲੀ ਤੋਂ ਲੈ ਕੇ ਖੈਰਪੁਰ, ਸਿੰਧ ਤੇ ਪਿਸ਼ਾਵਰ ਸੂਬਾ ਸਰਹੱਦ ਤੋਂ ਲੈ ਕੇ ਜੰਮੂ ਕਸ਼ਮੀਰ, ਮਕਬੂਜ਼ਾ ਕਸ਼ਮੀਰ ਤਾਈਂ ਬੋਲੀ ਤੇ ਸਮਝੀ ਜਾਂਦੀ ਏ, ਪਰ ਮੁਖਤਲਿਫ ਇਲਾਕਿਆਂ ਵਿੱਚ ਇਹਦੇ ਵੱਖਰੇ ਵੱਖਰੇ ਨਾਂ ਨੇ। ਇਹਨਾਂ ਨਾਵਾਂ ਦੀ ਨਿੱਕੀ ਵੰਡ ਇੰਜ ਕੀਤੀ ਜਾਂਦੀ ਹੈ ਜਿਵੇਂ ਮਸ਼ਰਕੀ ਪੰਜਾਬੀ, ਮਗਰਬੀ ਪੰਜਾਬੀ ਤੇ ਮਰਕਜ਼ੀ ਪੰਜਾਬੀ। ਮਸ਼ਰਕੀ ਪੰਜਾਬੀ ਭਾਰਤ ਦੇ ਕੁਝ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਤੇ ਮਗਰਬੀ ਪੰਜਾਬੀ ਪਾਕਿਸਤਾਨ ਦੇ ਕੁਝ ਇਲਾਕਿਆਂ ਵਿੱਚ ਵੱਖਰੇ ਵੱਖਰੇ ਢੰਗ ਜਾਂ ਲਹਿਜੇ ਨਾਲ ਬੋਲੀ ਜਾਂਦੀ ਹੈ, ਜਿਵੇਂ ਪੋਠੋਹਾਰੀ ਜੇਹਲਮ ਤੋਂ ਲੈ ਕੇ ਅਟਕ ਤਿਕਰ, ਸਰਾਇਕੀ ਮੁਲਤਾਨ, ਬਹਾਵਲਪੁਰ, ਡੀਜੀ ਖਾਨ, ਡੇਰਾ ਗਾਜ਼ੀ ਖਾਨ ਤਿਕਰ ਤੇ ਹਿੰਦਕੋ ਪਿਸ਼ਾਵਰ ਤੋਂ ਮਾਨਸਹਿਰਾ ਤਿਕਰ ਤੇ ਲਹਿੰਦੀ ਰਾਵੀਓਂ ਪਾਰ ਸ਼ੁਰੂ ਹੋ ਕੇ ਸ਼ਮਾਲ ਵਿੱਚ ਪੋਠੋਹਾਰ ਦੇ ਇਲਾਕਿਆਂ ਤਿਕਰ ਬੋਲੀ ਤੇ ਸਮਝੀ ਜਾਂਦੀ ਹੈ। ਇਸ ਤਰ੍ਹਾਂ ਰਾਵੀ ਤੇ ਬਿਆਸ ਦੇ ਦਰਮਿਆਨ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਮਾਝਾ ਆਖਿਆ ਜਾਂਦਾ ਹੈ ਤੇ ਇਸ ਇਲਾਕੇ ਦੀ ਬੋਲੀ ਨੂੰ ਮਾਝੀ ਜਾਂ ਮਰਕਜ਼ੀ ਪੰਜਾਬੀ ਦਾ ਨਾਂ ਦਿੱਤਾ ਗਿਆ ਹੈ। ਪੰਜਾਬੀ ਜ਼ੁਬਾਨ ਦੀਆਂ ਇਹਨਾਂ ਬੋਲੀਆਂ ਜਾਂ ਲਹਿਜਿਆਂ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਪੰਜਾਬੀ ਜ਼ੁਬਾਨ ਦਾ ਖਿਲਾਰ ਪਸਾਰ ਕਿੱਡਾ ਵੱਡਾ ਹੈ ਤੇ ਪੰਜਾਬੀ ਜ਼ੁਬਾਨ ਦੀਆਂ ਸਰਹੱਦਾਂ ਕਿੱਥੋਂ ਤੀਕਰ ਫੈਲੀਆਂ ਹੋਈਆਂ ਨੇ। ਸਾਡੇ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ, ਮਾਨ ਪੰਜਾਬੀ ਟੀਵੀ। ਸਾਡਾ ਰਾਬਤਾ ਨੰਬਰ ਹੈ 0306 43 91 034 ਅਤੇ ਜੇ ਅਗਰ ਪੰਜਾਬੀ ਲਈ ਤੁਸੀਂ ਕੁਝ ਨਜ਼ਮਾਂ ਜਾਂ ਕੋਈ ਚੀਜ਼ ਇਸ ਤਰ੍ਹਾਂ ਦੀ ਲਿਖੀ ਹੋਏ ਤਾਂ ਸਾਡੇ ਇਸ ਨੰਬਰ 'ਤੇ ਵਟਸਐਪ ਦੇ ਥਰੂ ਸਾਨੂੰ ਤੁਸੀਂ ਆਪਣੀ ਵੀਡੀਓਜ਼ ਭੇਜ ਸਕਦੇ ਹੋ ਅਤੇ ਅਸੀਂ ਆਪਣੇ ਚੈਨਲ ਦੇ ਥਰੂ ਪੰਜਾਬੀ ਲਈ ਜਿਤਨਾ ਵੀ ਕੰਮ ਹੋਇਆ ਅਸੀਂ ਕਰਾਂਗੇ।